ਐਲਵੇਡਨ 'ਚ ਦਲੀਪ ਸਿੰਘ ਦੀ ਐਸਟੇਟ ਸੀ ਜਿੱਥੇ ਉਹਨੇ ਜ਼ਿੰਦਗੀ ਦਾ ਇੱਕ ਵੱਡਾ ਵਕਤ ਗੁਜ਼ਾਰਿਆ। ਮਹਾਰਾਣੀ ਜਿੰਦਾ ਵੀ ਉੱਥੇ ਹੀ ਭਾਵੇਂ 10-12 ਮਹੀਨੇ ਹੀ ਉਹਨਾਂ ਦੇ ਕੋਲ ਉਹ ਰਹਿ ਸਕੀ। ਬਾਅਦ ਦੇ ਵਿੱਚ ਤਾਂ ਉਹਨੂੰ ਵੀ ਜੋ ਕੁਛ ਅਵਤਾਰ ਸਿੰਘ ਖੰਡੇ ਨਾਲ ਕੀਤਾ ਇਹੋ ਜਿਹਾ ਹੀ ਉਹਨਾਂ ਨੂੰ ਜਿੰਦਾ ਨੂੰ ਵੀ ਸਲੋ ਪੋਇਜ਼ਨਿੰਗ ਕੀਤੀ ਜੋ ਇਹਨਾਂ ਦੇ ਨਾਲ ਉਹ ਸਾਰੇ ਜੁੜੇ ਹੋਏ ਸੀ ਔਰ ਉਹਦੀ ਅੰਤਮ ਇੱਛਾ ਵੀ ਪੂਰੀ ਨਹੀਂ ਹੋਣ ਦਿੱਤੀ। 2010 ਦੇ ਵਿੱਚ ਅਵਤਾਰ ਸਿੰਘ ਖੰਡਾ UK 'ਚ ਆਉਂਦੇ ਨੇ ਔਰ 2023 ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਤੇ ਇਹ ਲਗਭਗ 13 ਸਾਲ ਦਾ ਪੀਰੀਅਡ ਜਦੋਂ ਕਿ ਉਹ ਮਾਂ ਦੇ ਤੋਂ ਵਿਛੜਿਆ ਹੋਇਆ ਔਰ ਉਹੀ ਕਹਾਣੀ ਕਿਸੇ ਨਾ ਕਿਸੇ ਹੋਰ ਸਿਰਫ ਨਾਂ ਬਦਲੇ ਨੇ, ਰਜੀਮ ਬਦਲੇ ਨੇ। ਜੇ UK ਦੀ ਸਰਕਾਰ ਨੇ ਇਨਕਾਰ ਕੀਤਾ ਜਾਂ ਇਹਨਾਂ ਦੇ ਦਬਾਅ ਥੱਲੇ ਇਨਕਾਰ ਕੀਤਾ ਗਿਆ ਉਹ ਵੀ ਇਹੀ ਸੀ ਕਿ ਜੇ ਉਹਨਾਂ ਦੀ ਮਾਤਾ ਉਹਨਾਂ ਦੀ ਭੈਣ ਆਈ ਇੱਕ ਭਾਵਕ ਮਾਹੌਲ ਬਣੇਗਾ, ਉਹ ਇੱਕ ਸਿੰਬਲ ਬਣ ਜਾਣਗੀਆਂ। ਉਹ ਸਾਰੀ ਰੈਜ਼ਿਸਟੈਂਸ ਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਔਰ ਮੈਨੂੰ ਲੱਗਾ ਕਿ ਭਾਈ ਗੁਰਦੁਆਰਾ ਸਾਹਿਬ ਦੇ ਬਾਹਰ ਕਿੰਨੀ ਵੱਡੀ ਗੈਦਰਿੰਗ ਹੋਈ ਕਿਉਂਕਿ ਅੰਦਰ ਤਾਂ ਜੈਮ ਪੈਕਸ ਜਿਹਦੇ ਲਈ ਲਫ਼ਜ਼ ਅਸੀਂ ਅੰਗਰੇਜ਼ੀ 'ਚ ਵਰਤਦੇ ਹਾਂ ਉਹ ਸੀ। ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਭਾਰਤ ਦੀ ਹਕੂਮਤ ਦੇ ਮੂੰਹ ਦੇ ਉੱਤੇ ਦੋਹਰੀ ਚਪੇੜ ਵੱਜੀ, ਦਫਾ 144 ਲਾ ਦਿੱਤੀ ਗਈ ਹੈ ਮੋਗੇ 'ਚ ਡਿਪਟੀ ਕਮਿਸ਼ਨਰ ਵੱਲੋਂ ਦੂਜੇ ਤੀਜੇ। ਮਕਸਦ ਇਹ ਹੀ ਸੀ ਕਿ ਜਿਵੇਂ ਇਕੱਠ ਨਾ ਹੋਣ ਦਿੱਤਾ ਜਾਏ, ਲੇਕਿਨ ਫਿਰ ਵੀ ਇਕੱਠ ਹੋਇਆ। ਭਾਈ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦੀ ਕਿੰਨੀ ਫੋਲੋਇੰਗ ਹੈ ਕਿੰਨੀ ਨਹੀਂ ਹੈ, ਲੇਕਿਨ ਇੱਕ ਦੂਜੇ ਨਾਲ ਖਾਰ ਖਾਣ 'ਚ ਜਿਹੜਾ ਉਹ ਕੋਈ ਕਮੀ ਨਹੀਂ ਹੁੰਦੀ। ਔਰ ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਸਾਂਝਾ ਏਜੰਡਾ ਲੈ ਕੇ ਵੀ ਕੌਮੀ ਗੱਲ ਕੌਮੀ ਪੰਥ ਦਾ ਤੁਰ ਜਾਣ ਤੋਂ ਬਾਅਦ ਜ਼ਰੂਰ ਅਸੀਂ ਇਕੱਠ ਦਿਖਾਉਂਦੇ। ਦੀਪ ਸਿੱਧੂ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਉਹ ਫੀਲਡ ਦੇ ਵਿੱਚ ਨੇ ਕਿਸ ਕਿਸਮ ਦੀ ਈਰਖਾ ਦਾ ਪ੍ਰਗਟਾਵਾ ਹੈ, ਕਿਸ ਕਿਸਮ ਦੀ ਨੈਗੇਟਿਵਿਟੀ ਦਾ ਪ੍ਰਗਟਾਵਾ ਹੈ। ਕਿਵੇਂ ਕਦੇ ਤੁਸੀਂ BJP ਨਾਲ ਜੋੜ ਦਿਓ, ਕਦੇ ਏਜੰਸੀਆਂ ਨਾਲ ਜੋੜ ਦਿਓ। ਤੁਸੀਂ 10 ਪੰਜਾਬ ਦੇ ਵਸਿੰਦਿਆਂ ਨੂੰ 2900 ਕਿਲੋਮੀਟਰ ਦੂਰ ਜਿਹੜਾ ਤੁਸੀਂ ਇੱਕ ਨਵਾਂ ਕਾਲਾ ਪਾਣੀ ਬਣਾਇਆ ਕਿਸ ਚਾਰਜ ਦੇ ਥੱਲੇ ਭੇਜਿਆ? ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਤੁਸੀਂ। 5ਵਾਂ ਮਹੀਨਾ ਸ਼ੁਰੂ ਹੋ ਜਾਣਾ, ਕਿੰਨੇ ਪ੍ਰੋਟੈਸਟ ਹੋਏ ਨੇ, ਕਿੰਨਿਆਂ ਨੇ ਡਿਮਾਂਡ ਕੀਤੀ ਆ। ਉਹੀ ਟੱਬਰ ਹੀ ਵਿਚਾਰੇ ਦੌੜ ਭੱਜ ਕਰਦੇ ਨੇ, ਵਕੀਲਾਂ ਦੀ ਟੀਮ ਇੱਧਰ ਖੜੀ ਕਰ ਲਓ ਉੱਧਰ ਖੜੀ ਕਰ ਲਓ। ਇਹ ਖਾਲਸਾ ਪੰਥ ਦੇ ਬੇਵਤਨੇ ਹੋਣ ਦੀ ਕਹਾਣੀ ਹੈ। ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਦੂਸਰੀ ਜਿਹੜੀ ਹੈ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਆ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ TV 84 ਦੇ ਬਹੁਤ ਪਿਆਰੇ ਸੋਹਣੇ ਸਿਆਣੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच है। बहुत शुक्रिया जी डॉक्टर साहब आज 21 अगस्त 2023 6 भादो नानक शाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬਾਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀਕਐਂਡ ਦੇ ਹਵਾਲੇ ਨਾਲ ਜਿਹੜੇ ਵੀਕਐਂਡ ਦੇ ਇਸ਼ੂ ਨੇ ਔਰ ਕਰੰਟ ਇਸ਼ੂ ਤੇ ਅੱਜ ਦੀ ਜਿਹੜੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ
ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਯੂਕੇ ਤੋਂ ਵੀਰ ਅਮਰਜੀਤ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਆਪਣੇ ਨਿੱਜੀ ਮੁਫਾਦ ਅਤੇ ਨਫ਼ਰਤਾਂ ਪਿੱਛੇ ਰੱਖ ਕੇ ਕੌਮੀ ਹਿੱਤਾਂ ਨੂੰ ਜਿਹੜੇ ਮੋਹਰੇ ਰੱਖੀਏ। ਅੱਜ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ ਕਿਵੇਂ ਅੰਤਮ ਰਸਮਾਂ ਤੋਂ ਜਿਹੜਾ ਵਾਂਝੇ ਕੀਤਾ ਗਿਆ ਹੈ। ਸੋ ਇਹ ਵਰਤਾਰਾ ਕੋਈ ਨਵਾਂ ਨਹੀਂ ਹੈ। ਸਾਡੇ ਜਿਹੜੇ ਸਾਡੇ ਸਮਝਣ ਵਾਲੀ ਹੈ ਕਿ ਗੁਲਾਮੀ ਦੀਆਂ ਜੰਜ਼ੀਰਾਂ ਤੋੜੇ ਬਿਨਾ ਸਾਡਾ ਗੁਜ਼ਾਰਾ ਨਹੀਂ ਹੋਣਾ। ਸੋ ਸਾਡੀਆਂ ਅਗਲੀਆਂ ਪੀੜ੍ਹੀਆਂ ਵੀ ਜਿਹੜੀ ਇਸੇ ਜ਼ਲਾਲਤ ਦਾ ਸ਼ਿਕਾਰ ਹੋਣਗੀਆਂ। ਸੋ ਇਹਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਅਮਰਜੀਤ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਰੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਯਾਦ ਵਿੱਚ ਮੋਗਾ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂਸਰ ਪਾਤਸ਼ਾਹੀ 6ਵੀਂ ਮੋਗਾ ਵਿਖੇ ਜਿਹੜੇ ਅੰਤਮ ਜਿਹੜਾ ਸਮਾਗਮ ਹੈ ਉਹ ਹੋਇਆ ਔਰ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਔਰ ਸਾਰੀਆਂ ਪੰਥਕ ਧਿਰਾਂ ਦੇ ਜਿਹੜੇ ਨੁਮਾਇੰਦਿਆਂ ਨੇ ਭਾਈ ਖੰਡਾ ਅਤੇ ਉਹਨਾਂ ਦੇ ਪਰਿਵਾਰ ਨੂੰ ਭਾਵ ਭਿੰਨੀ ਜਿਹੜੀ ਸ਼ਰਧਾਂਜਲੀ ਆ ਉਹ ਭੇਟ ਕੀਤੀ ਹੈ। ਔਰ ਇੰਗਲੈਂਡ ਵਿੱਚ ਜਿਹੜੇ ਸੰਸਕਾਰ ਮੌਕੇ ਸਿੱਖ ਸੰਗਤਾਂ ਦਾ ਜਿਹੜਾ ਬੇਮਿਸਾਲ ਇਕੱਠ ਅਤੇ ਹੁਣ ਪੰਜਾਬ ਦੀ ਧਰਤੀ ਤੇ ਹਜ਼ਾਰਾਂ ਸਿੱਖ ਸੰਗਤਾਂ ਦਾ ਇਕੱਠ ਭਾਰਤ ਸਰਕਾਰ ਦੇ ਮੂੰਹ ਤੇ ਇਹ ਜਿਹੜੀ ਹੈ ਦੋਹਰੀ ਚਪੇੜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਯੂਕੇ ਤੋਂ ਆਪਣੇ ਵੀਰ ਸਰ ਅਮਰਜੀਤ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਉਹਨਾਂ ਦਾ ਮੈਸੇਜ ਬਿਲਕੁਲ ਉਹੀ ਹੈ ਜੋ ਹਰ ਪੰਥ ਦਰਦੀ ਸਿੱਖ ਮਹਿਸੂਸ ਕਰਦੇ। ਬਿਲਕੁਲ ਕਿਉਂਕਿ ਬਹੁਤ ਵਾਰ ਕੋਈ ਘਟਨਾ ਜਿਹੜੀ ਐਸੀ ਵਾਪਰਦੀ ਹੈ ਜਿਹੜੀ ਆਮ ਬੰਦੇ ਨੂੰ ਵੀ ਟੱਚ ਕਰਦੀ ਹੈ। ਜਿਹੜੇ ਲੋਕ ਡੇ ਟੂ ਡੇ ਮੀਡੀਆ ਨਾਲ ਜੁੜੇ ਹੁੰਦੇ ਨੇ ਉਹਨਾਂ ਨੂੰ ਤਾਂ ਹੁੰਦਾ ਹੈ ਕਿ ਵੀ ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਹੈ ਕੀ ਚੱਲ ਰਿਹਾ। ਬਿਲਕੁਲ ਪਰ ਕਈ ਵਾਰ ਜਿਹੜੇ ਲੋਕ ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਕਾਮਨ ਬੰਦਾ ਆਪਣੇ ਨਾਲ ਉਹਨੂੰ ਰਿਲੇਟ ਕਰ ਸਕਦਾ। ਹੁਣ ਅਸੀਂ ਸਾਰੇ ਸਮਝਦੇ ਹਾਂ ਕਿ ਖੁਸ਼ੀ ਔਰ ਗਮੀ ਇਹ ਬੇਸ਼ੱਕ ਜ਼ਿੰਦਗੀ ਦੇ ਦੋਨੋਂ ਹੀ ਨਾਲ ਚੱਲਣ ਵਾਲੇ ਪਹਿਲੂ ਨੇ, ਪਰਛਾਵੇਂ ਵਾਂਗ ਨੇ। ਜੇ ਖੁਸ਼ੀ ਮਿਲਦੀ ਹੈ ਤੇ ਗਮੀ ਦਾ ਪਰਛਾਵਾਂ ਨਾਲ ਹੀ ਹੁੰਦਾ ਹੈ। ਪਤਾ ਨਹੀਂ ਉਸ ਪਰਛਾਵੇਂ ਨੇ ਕਦੋਂ ਵਜੂਦ ਬਣ ਜਾਣਾ ਔਰ ਖੁਸ਼ੀ ਨੇ ਪਰਛਾਵਾਂ ਬਣ ਜਾਣਾ। ਔਰ ਉਸ ਦੇ ਵਿੱਚ ਸਾਡੇ ਲਈ ਜਨਮ, ਵਿਆਹ ਦੀ ਰਸਮ ਔਰ ਅੰਤਮ ਤੁਰ ਜਾਣਾ ਜਿਹੜਾ ਦੁਨੀਆ ਤੋਂ। ਔਰ ਇਹ ਐਸੇ ਮੌਕੇ ਹੁੰਦੇ ਨੇ ਜਿਹਦੇ 'ਚ ਜਿਹੜੇ ਸ਼ਰੀਕ ਵੀ ਹੁੰਦੇ ਨੇ, ਜਿਨ੍ਹਾਂ ਨਾਲ ਤੁਸੀਂ ਝਗੜੇ ਵੀ ਹੁੰਦੇ ਹੋ। ਦੂਸਰਾ ਵੀ ਖਾਸ ਤੌਰ 'ਤੇ ਅੰਤਮ ਮੌਕੇ 'ਤੇ ਉਹ ਵੀ ਤੁਹਾਡੇ ਨਾਲ ਆ ਕੇ ਹਮਦਰਦੀ ਦਾ ਇਜ਼ਹਾਰ ਕਰਦੇ ਨੇ। ਔਰ ਇੱਕ ਕਾਮਨ ਹੁੰਦਾ ਹੈ ਕਿ ਭਾਈ ਭਾਵੇਂ ਕੋਈ ਕਿੰਨਾ ਵੀ ਜਿਹੜਾ ਉਹ ਟੁੱਟਿਆ ਹੋਏ ਸਮਾਜ ਨਾਲੋਂ ਉਸ ਦੀਆਂ ਅਖੀਰਲੀਆਂ ਰਸਮਾਂ ਉਸ ਦੇ ਜਿਹੜੇ ਕਲੋਜ਼ ਨੇ, ਨੀਅਰ ਬਾਈ ਨੇ, ਰਿਲੇਟਿਵਸ ਨੇ, ਉਹਨਾਂ ਦੀ ਮੌਜੂਦਗੀ ਦੇ ਵਿੱਚ ਹੀ ਨਿਭਾਈਆਂ ਜਾਂਦੀਆਂ ਨੇ। ਇਹੀ ਕਾਰਨ ਹੈ ਕਿ ਈਵਨ ਦੁਨੀਆ ਦੇ ਜਿਹੜੇ ਜਿੰਨੇ ਵੀ ਜੂਰਿਸਪ੍ਰੂਡੈਂਸ ਨੇ, ਕਾਨੂੰਨ ਨੇ, ਉਹਨਾਂ ਦੇ ਵਿੱਚ ਜਿਨ੍ਹਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਜਾਂ ਸਜ਼ਾਏ ਮੌਤ ਬੇਸ਼ੱਕ ਉਹ ਈਵਨ ਸ਼ਰੀਅਤ ਲਾ ਦੇ ਵਿੱਚ ਵੀ ਹੋਏ, ਉਹਦੇ 'ਚ ਤੁਸੀਂ ਉਹਨਾਂ ਨੂੰ ਕੁਛ ਦਿਨ ਪਹਿਲਾਂ ਉਹਨਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਖੁੱਲੀ ਮੁਲਾਕਾਤ ਦਾ ਵਕਤ ਦਿੰਦੇ ਹੋ। ਉਹਨਾਂ ਦੀ ਤੁਸੀਂ ਅਖੀਰਲੀ ਚਾਹਨਾ ਨੂੰ ਵੀ ਜਿਹੜਾ ਹੈ ਉਹ ਪੂਰਾ ਕਰਦੇ ਹੋ। ਔਰ ਫਿਰ ਜਿਨ੍ਹਾਂ ਨੂੰ ਈਵਨ ਜਿਹੜੇ ਵੱਡੇ ਤੋਂ ਵੱਡੇ ਕ੍ਰਿਮੀਨਲ ਨੇ ਉਹਨਾਂ ਨੂੰ ਜਿਨ੍ਹਾਂ ਨੂੰ ਫਾਂਸੀ ਵੀ ਦਿੱਤੀ ਜਾਂਦੀ ਹੈ ਉਹਨਾਂ ਦੀਆਂ ਡੈਡ ਬਾਡੀਜ਼ ਤੁਸੀਂ ਉਹਨਾਂ ਦੇ ਘਰਦਿਆਂ ਦੇ ਹਵਾਲੇ ਕਰਦੇ ਹੋ। ਕਿਉਂਕਿ ਇਹ ਇੱਕ ਦੁਨੀਆ ਦੇ ਜਿਹੜਾ ਜੂਰਿਸਪ੍ਰੂਡੈਂਸ ਦਾ ਵੀ ਹਿੱਸਾ ਹੈ। ਜਿਹੜੀਆਂ ਜਨੀਵਾ ਕਨਵੈਨਸ਼ਨ ਜਾਂ ਦੂਸਰੀਆਂ ਉਹ ਤਾਂ ਜੰਗ ਦੇ ਮਾਮਲੇ 'ਚ ਨੇ, ਪਰ ਇਹ ਇੱਕ ਸਮਾਜਿਕ ਹਰ ਸਮਾਜ ਹਰ ਕਬੀਲੇ ਦੇ ਵਿੱਚ ਇਸ ਨੂੰ ਮੰਨਿਆ ਜਾਂਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਅੱਜ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਗੱਲ ਕਰ ਰਹੇ ਹਾਂ ਔਰ 21ਵੀਂ ਸਦੀ 'ਚ ਵੀ ਉਸ ਮੁਲਕ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਕਦੇ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਕਦੇ ਮਦਰ ਆਫ ਆਲ ਡੈਮੋਕ੍ਰੇਸੀਜ਼ ਕਹਿ ਕੇ ਜਿਹੜਾ ਆਪਣੀ ਦੁਨੀਆ ਦੇ ਵਿੱਚ ਆਪਣਾ ਸੌਦਾ ਵੇਚਦਾ ਹੈ, ਉਸ ਮੁਲਕ ਦੇ ਵਿੱਚ 21ਵੀਂ ਸਦੀ 'ਚ ਇਸ ਕਿਸਮ ਦਾ ਵਰਤਾਰਾ ਜਿਹੜਾ ਕਿ ਮੈਂ ਸਮਝਦਾ ਹਾਂ ਵੀ ਇਹ ਠੀਕ ਹੈ ਕਿ ਹਰ ਸਿਚੁਏਸ਼ਨ ਨੂੰ ਤੁਸੀਂ ਉਸ ਪਿਛੋਕੜ ਦੇ ਵਿੱਚ ਹੀ ਬਿਆਨਦੇ ਹੋ,
ਲੇਕਿਨ ਜਿਨ੍ਹਾਂ ਨੇ ਵੀ ਮਹਾਰਾਜਾ ਦਲੀਪ ਸਿੰਘ ਔਰ ਮਹਾਰਾਣੀ ਜਿੰਦਾਂ ਦੇ ਸਿਨੈਰੀਓ ਦੇ ਨਾਲ ਭਾਈ ਅਵਤਾਰ ਸਿੰਘ ਖੰਡਾ ਔਰ ਉਹਨਾਂ ਦੀ ਮਾਤਾ ਦੇ ਇਹ ਸਾਰੇ ਕੇਸ ਨੂੰ ਬਿਆਨਿਆ, ਇਸ ਦੇ ਵਿੱਚ ਬਹੁਤ ਸਾਰੀਆਂ ਸਿਮਿਲੈਰਿਟੀਜ਼ ਨੇ ਔਰ ਦੋਨਾਂ ਦੇ ਵਿੱਚ ਜਿਹੜੀ ਕਾਮਨ ਗੱਲ ਅਸੀਂ ਦੇਖਦੇ ਹਾਂ ਉਹ ਫਿਰ ਇਹੀ ਹੈ ਬੇਵਤਨੇ ਹੋਣ ਦੀ। ਔਰ ਉਸ ਬੇਵਤਨੇ ਹੋਣ ਚੋਂ ਸਾਰੀ ਕੌਮ ਆਪਣੇ ਆਪ ਨੂੰ ਉਹਦੇ ਨਾਲ ਰਿਲੇਟ ਕਰ ਸਕਦੀ ਹੈ। ਔਰ ਅਸੀਂ ਕਿਉਂਕਿ ਲਗਾਤਾਰਤਾ ਨਾਲ ਜਦੋਂ ਤੋਂ ਭਾਈ ਅਵਤਾਰ ਸਿੰਘ ਖੰਡਾ ਸਾਡੇ ਤੋਂ ਵਿਛੜੇ ਨੇ ਬਹੁਤ ਸਾਰੇ ਪ੍ਰੋਗਰਾਮ ਇਸ ਮੁੱਦੇ ਦੇ ਉੱਤੇ ਕੀਤੇ। ਜਿਸ ਦਿਨ ਉਹਨਾਂ ਦੀ ਦਾ ਸੰਸਕਾਰ ਔਰ ਅੰਤਮ ਅਰਦਾਸ ਜਿਹੜਾ UK ਦੇ ਵਿੱਚ ਸੀ, ਉਸ ਪ੍ਰੋਗਰਾਮ ਨੂੰ ਬੇਸ਼ੱਕ TV84 ਨੇ ਲਾਈਵ ਕਵਰ ਵੀ ਕੀਤਾ, ਪਰ ਅਸੀਂ ਉਸ ਦੇ ਉੱਤੇ ਅਗੇਨ ਆਪਣੀ ਟਿੱਪਣੀ ਦਿੱਤੀ। ਔਰ ਇਸ ਦੇ ਨਾਲ ਜੁੜਿਆ ਹੋਇਆ ਪਾਰਟ ਜਿਹੜਾ ਰਿਪੀਟਡਲੀ ਇਹ ਕਿਹਾ ਗਿਆ ਕਿ ਹਕੂਮਤ ਭਾਰਤ ਦੀ ਖੌਫਜ਼ਦਾ ਸੀ ਦੋਨੋਂ ਹੀ ਸਿਨੇਰੀਓਜ਼ ਤੋਂ। ਜਿਵੇਂ ਭਾਰਤ ਦੀ ਸਰਕਾਰ ਨੇ ਭਾਈ ਅਵਤਾਰ ਸਿੰਘ ਖੰਡਾ ਦੇ ਮ੍ਰਿਤਕ ਸਰੀਰ ਨੂੰ ਪੰਜਾਬ ਉਹਨਾਂ ਦੀ ਧਰਤੀ ਤੇ ਨਹੀਂ ਆਉਣ ਦਿੱਤਾ ਔਰ ਅਦਾਲਤ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਕਿਸਮ ਦਾ ਜਵਾਬ ਦਾਇਰ ਕਰਨਾ ਕਿ ਐਸੇ ਕੋਈ ਸਬੂਤ ਨਹੀਂ ਨੇ ਕਿ ਉਹ ਭਾਰਤ ਦਾ ਸਿਟੀਜ਼ਨ ਹੋਵੇ, ਇਸ ਤੋਂ ਵੱਡਾ ਝੂਠ ਇਸ ਸਦੀ ਦਾ ਹੋਰ ਕੋਈ ਝੂਠ ਨਹੀਂ ਹੋ ਸਕਦਾ। ਲਗਾਤਾਰਤਾ ਨਾਲ ਜਿਸ ਬੱਚੇ ਦੇ ਬਾਪ ਨੂੰ ਤੁਸੀਂ ਭਰ ਜਵਾਨੀ ਦੇ ਵਿੱਚ ਮਾਰਿਆ ਝੂਠੇ ਪੁਲਿਸ ਮੁਕਾਬਲੇ, ਜਿਹਦੇ ਤਾਏ ਨੂੰ ਮਾਰਿਆ 2015 ਚ ਜਦੋਂ ਮੋਦੀ ਪਹਿਲੀ ਵਾਰ ਜਿਹੜਾ ਉਹ UK ਦੇ ਦੌਰੇ ਤੇ ਜਾਂਦਾ ਹੈ, 2014 ਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਿਆ, ਉਦੋਂ ਜਿਹੜੀ ਤੁਸੀਂ ਉਹਨਾਂ ਨੂੰ UK ਦੀ ਸਰਕਾਰ ਨੂੰ ਜਿਹਨਾਂ ਤੋਂ ਤੁਹਾਨੂੰ ਬਹੁਤ ਵੱਡਾ ਖਤਰੇ ਵਾਲਾ ਤੁਸੀਂ ਆਪਣਾ ਉਹ ਦਿੰਦੇ ਹੋ ਡਾਕੂਮੈਂਟ, ਉਸ ਦੇ ਵਿੱਚ ਤੁਸੀਂ ਅਵਤਾਰ ਸਿੰਘ ਖੰਡੇ ਦਾ ਨਾਂ ਪ੍ਰਮੁਖਤਾ ਦੇ ਨਾਲ ਰੱਖਦੇ ਹੋ ਕਿ ਜੀ ਇਹ ਬਹੁਤ ਵੱਡਾ ਖਤਰਾ ਹੈ। ਔਰ ਲਗਾਤਾਰਤਾ ਨਾਲ ਤੁਹਾਡਾ ਮੀਡੀਆ ਉਸ ਦਿਨ ਤੋਂ ਲੈ ਕੇ ਜਦੋਂ ਕਿ 18 ਮਾਰਚ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਨੋਟੰਕੀ ਸ਼ੁਰੂ ਹੁੰਦੀ ਹੈ ਔਰ 19 ਤਰੀਕ ਨੂੰ UK 'ਚ ਹਾਈ ਕਮਿਸ਼ਨ ਦੇ ਬਾਹਰ ਇੱਕ ਵੱਡਾ ਪ੍ਰੋਟੈਸਟ ਹੁੰਦਾ ਹੈ, ਤਿਰੰਗਾ ਲਾ ਲਿਆ ਜਾਂਦਾ ਹੈ ਕੁਛ ਮਿੰਟਾਂ ਲਈ, ਕੇਸਰੀ ਜਿਹੜਾ ਖਾਲਿਸਤਾਨੀ ਨਿਸ਼ਾਨ ਹੈ ਉਹ ਝੂਲਦਾ ਹੈ। ਉਦੋਂ ਵੀ ਹਾਲਾਂਕਿ ਉਸ ਗੈਦਰਿੰਗ ਦੇ ਵਿੱਚ ਅਵਤਾਰ ਸਿੰਘ ਖੰਡਾ ਮੌਜੂਦ ਵੀ ਨਹੀਂ ਸਨ, ਪਰ ਜਿਸ ਤੇਜ਼ੀ ਦੇ ਨਾਲ ਤੁਹਾਡੀ NIA ਦੀ ਟੀਮ ਔਰ ਜਿਵੇਂ ਤੁਸੀਂ ਪ੍ਰਚਾਰਿਆ ਭਾਰਤ ਭਰ 'ਚ ਉਹਨੂੰ ਹਮਲਾ ਕਰਾਰ ਦਿੱਤਾ, ਉਹਨੂੰ ਜਿਹੜਾ ਕਈ ਉਸ ਦੇ ਨਾਲ ਝੂਠ ਜੋੜੇ ਔਰ ਇਹਦੇ ਬਾਵਜੂਦ ਜਦੋਂ ਅਲਟੀਮੇਟਲੀ ਤੁਹਾਡੀਆਂ ਏਜੰਸੀਆਂ ਉਸ ਲੈਵਲ ਤੱਕ ਪਹੁੰਚ ਗਈਆਂ ਨੇ ਜਿੱਥੇ ਕਿ ਉਹਨਾਂ ਨੇ ਡਾਇਰੈਕਟ ਟਾਰਗੇਟ ਕਿਲਿੰਗ ਸ਼ੁਰੂ ਕੀਤੀਆਂ, ਜਿਸ ਦੇ ਵਿੱਚ ਉਹ ਆਲਰੇਡੀ ਲਾਹੌਰ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਦਾ ਮਰਡਰ ਕਰ ਚੁੱਕੀਆਂ ਸੀ ਔਰ ਜਿਵੇਂ ਕੈਮੀਕਲ ਵੈਪਨ ਦਾ ਇਸਤੇਮਾਲ ਕਰਕੇ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਗਿਆ ਔਰ ਤੁਹਾਨੂੰ ਉਸ ਸ਼ਹੀਦ ਬੱਚੇ ਦੀ ਆਪਣੇ ਮਾਂ ਆਪਣੇ ਭੈਣ ਦੇ ਕੋਲ ਜਿਹੜਾ ਜਾਣ ਦੇਣ 'ਚ ਉਸ ਮ੍ਰਿਤਕ ਸਰੀਰ ਨੂੰ ਵੀ ਤੁਸੀਂ ਇਸ ਲੈਵਲ ਦਾ ਇਨਹਿਊਮਨ ਵਰਤਾਰਾ ਕਰਦੇ ਹੋ ਔਰ ਇਹ ਡਿਨਾਇਲ ਦੇ ਵਿੱਚ ਜਾ ਕੇ ਕਿ ਜੀ ਇਹ ਤਾਂ ਭਾਰਤ ਦਾ ਸਿਟੀਜ਼ਨ ਹੀ ਨਹੀਂ ਹੈ। ਦੂਸਰੇ ਪਾਸੇ ਅਸੀਂ ਸਮਝਦੇ ਹਾਂ ਵੀ ਇਸ ਨੇ ਉਸ UK ਦੀ ਹਕੂਮਤ ਨੂੰ ਵੀ ਪੂਰੀ ਤਰ੍ਹਾਂ ਐਕਸਪੋਜ਼ ਕੀਤਾ, ਜਿਹੜੇ ਆਪਣੇ ਆਪ ਨੂੰ ਮੈਗਨਾ ਕਾਰਟਾ ਦੇਣ ਵਾਲੇ ਕਹਿੰਦੇ ਨੇ, ਜਿਹੜੇ ਮਦਰ ਆਫ ਸਿਵਲਾਈਜੇਸ਼ਨਸ ਕਹਿੰਦੇ ਨੇ ਕਿ ਜੀ ਜੇ ਅਸੀਂ ਅੱਧੀ ਦੁਨੀਆ ਜਿਹੜੀ ਹੈ ਕੋਲੋਨਾਈਜ਼ ਕੀਤੀ, ਉੱਥੇ ਜਾ ਕੇ ਉਹਨਾਂ ਨੂੰ ਬਸਤੀਆਂ ਬਣਾਇਆ ਤੇ ਅਸੀਂ ਤਾਂ ਉਹਨਾਂ ਨੂੰ ਸਿਵਲਾਈਜੇਸ਼ਨ ਦਿੱਤੀ ਹੈ, ਉਹਨਾਂ ਨੂੰ ਅਸੀਂ ਤਹਿਜ਼ੀਬ ਦਿੱਤੀ ਹੈ, ਸਭਿਅਤਾ ਦਿੱਤੀ ਹੈ ਔਰ ਇਹ ਆਪਣੇ ਆਪ ਨੂੰ ਸੱਭਿਅਕ ਕੌਮ ਕਹਾਣ ਵਾਲੇ ਤੇ ਦੁਨੀਆ ਨੂੰ ਸਭਿਅਤਾ ਦੇਣ ਦਾ ਦਾਅਵਾ ਕਰਨ ਵਾਲਿਆਂ ਦੇ ਵੀ ਪੋਲ ਇਸ ਕੇਸ ਨੇ ਬਹੁਤ ਚੰਗੀ ਤਰ੍ਹਾਂ ਖੋਲ੍ਹਿਆ। 21ਵੀਂ ਸਦੀ 'ਚ ਅਸੀਂ ਤਾਂ 19ਵੀਂ ਸਦੀ ਦੇ ਅੱਧ ਦੀਆਂ ਗੱਲਾਂ ਕਰਦੇ ਸੀ ਕਿ ਭਾਈ ਇੱਕ ਪਾਸੇ ਕਿਵੇਂ ਜਿਹੜੀ ਕੁਈਨ ਵਿਕਟੋਰੀਆ ਸੀ ਉਹ ਗੋਡ ਮਦਰ ਵੀ ਬਣੀ ਹੋਈ ਸੀ ਦਲੀਪ ਸਿੰਘ ਦੀ, ਇਹ ਕਹਾਣੀ ਤਾਂ ਅਸੀਂ ਰਿਪੀਟ ਕਰਦੇ ਹਾਂ ਕਿ ਕਿਵੇਂ ਧੋਖੇ ਨਾਲ ਉਹ ਰਾਜ ਖੋਇਆ, ਕਿਵੇਂ ਧੋਖੇ ਨਾਲ ਦਲੀਪ ਸਿੰਘ ਨੂੰ ਮਜਬੂਰ ਕੀਤਾ ਗਿਆ ਕਿ ਉਹ ਖੁਦ ਕੋਹਿਨੂਰ ਹੀਰਾ ਜਿਹੜਾ ਡਲਹੌਜ਼ੀ ਚੁੱਕ ਕੇ ਇੱਥੋਂ ਲੈ ਗਿਆ ਸੀ ਉਹਨਾਂ ਦੇ ਤੋਸ਼ੇਖਾਨੇ 'ਚੋਂ, ਫਿਰ ਇੰਗਲੈਂਡ ਦੇ ਵਿੱਚ ਡਰਾਮਾ ਕੀਤਾ ਗਿਆ ਕਿ ਦਲੀਪ ਸਿੰਘ ਉਹ ਕੋਹਿਨੂਰ ਹੀਰਾ ਜਿਹੜਾ ਕੁਈਨ ਵਿਕਟੋਰੀਆ ਨੂੰ ਭੇਟ ਕਰੇ ਔਰ ਗੋਡ ਮਦਰ ਉਹਨਾਂ ਦੇ ਬੱਚਿਆਂ ਦੇ ਵੀ ਗੋਡ ਮਦਰ ਔਰ ਫਲਾਣਾ ਰਿਕਾਰਡਡ ਹੈ ਇਹ ਸਾਰਾ। ਲੇਕਿਨ ਜਦੋਂ ਇਹ ਗੱਲ ਆਉਂਦੀ ਹੈ ਕਿ ਭਾਈ ਉਹਦੀ ਮਾਂ ਦੀ
ਪਹਿਲਾਂ ਤਾਂ ਤੁਸੀਂ ਕਿਵੇਂ ਮਾਂ ਪੁੱਤਰ ਨੂੰ ਵਿਛੋੜਿਆ, ਔਰ ਜੇ ਅਸੀਂ ਟਾਈਮ ਸਪੈਨ ਦੇਖੀਏ ਤੇ ਫਿਰ ਲਗਭਗ 19 ਸਾਲ ਬਣਦੇ ਨੇ। ਜੇ ਈਵਨ 2010 ਦੇ ਵਿੱਚ ਅਵਤਾਰ ਸਿੰਘ ਖੰਡਾ ਯੂਕੇ 'ਚ ਆਉਂਦੇ ਨੇ ਔਰ 2023 ਦੇ ਵਿੱਚ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ, ਤੇ ਇਹ ਲਗਭਗ 13 ਸਾਲ ਦਾ ਪੀਰੀਅਡ ਜਦੋਂ ਕਿ ਉਹ ਮਾਂ ਦੇ ਤੋਂ ਵਿਛੜਿਆ ਹੋਇਆ ਹੈ। ਔਰ ਉਹੀ ਕਹਾਣੀ ਕਿਸੇ ਨਾ ਕਿਸੇ ਹੋਰ, ਸਿਰਫ ਨਾਂ ਬਦਲੇ ਨੇ, ਰਜੀਮ ਬਦਲੇ ਨੇ ਜੀ। ਹੁਣ ਉਹ ਦੋਨੋਂ ਹੀ ਰਜੀਮ ਜਿਨ੍ਹਾਂ ਨੇ ਮਾਂ ਪੁੱਤ ਨੂੰ, ਦਲੀਪ ਸਿੰਘ ਜਿੰਦਾ ਨੂੰ ਵੱਖਰਿਆਂ ਕੀਤਾ ਸੀ, ਫਿਰ ਮਿਲਣ ਨਹੀਂ ਸੀ ਦਿੱਤਾ, ਔਰ ਫਿਰ ਉਹਦੀ ਈਵਨ ਅੰਤਮ ਇੱਛਾ ਮਹਾਰਾਣੀ ਜਿੰਦਾ ਦੀ ਕਿ ਉਹਦਾ ਸੰਸਕਾਰ ਜਿਹੜਾ ਉਹ ਲਾਹੌਰ ਦੇ ਵਿੱਚ ਹੋਏ, ਉਹ ਵੀ ਪੂਰੀ ਨਹੀਂ ਸੀ ਹੋਣ ਦਿੱਤੀ। ਸੋ ਇਹੀ ਕਰਤੂਤ ਜਿਹੜੀ ਹੈ ਅੱਜ ਇਹਨਾਂ ਦੋਨਾਂ ਸਰਕਾਰਾਂ ਨੇ ਮਿਲ ਕੇ ਕੀਤੀ। ਇੱਕ ਪਾਸੇ ਉਹਨਾਂ ਨੇ ਡੈੱਡ ਬਾਡੀ ਲੈਣ ਤੋਂ ਨਾ ਕਰ ਦਿੱਤੀ ਇੰਡੀਅਨ ਗਵਰਨਮੈਂਟ ਨੇ, ਇਹ ਕਹਿ ਕੇ ਕਿ ਸਾਡਾ ਸਿਟੀਜ਼ਨ ਨਹੀਂ ਹੈ। ਦੂਸਰੇ ਪਾਸੇ ਵਲਾਇਤ ਦੀ ਹਕੂਮਤ ਨੇ ਮਾਤਾ ਚਰਨਜੀਤ ਕੌਰ, ਉਹਨਾਂ ਦੀ ਭੈਣ ਜਸਪ੍ਰੀਤ ਕੌਰ ਨੂੰ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ, ਔਰ ਬਹਾਨਾ ਇਹ ਬਣਾਇਆ ਗਿਆ ਕਿ ਜੀ ਇਹ ਕਿਉਂਕਿ ਇਹਨਾਂ ਦੀ ਪੁੱਛਗਿੱਛ ਹੋਈ ਸੀ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਪਾਰਟ ਚੱਲ ਰਿਹਾ ਸੀ, ਇਸ ਲਈ ਜਿਹੜਾ ਉਹਨਾਂ ਨੂੰ ਵੀ ਦਹਿਸ਼ਤਗਰਦੀ ਦੇ ਖਾਤੇ 'ਚ ਪਾ ਦਿੱਤਾ ਗਿਆ। ਔਰ ਕੋਈ ਜਿਹੜਾ, ਔਰ ਇਹਦੇ 'ਚ ਮੈਂ ਸਮਝਦਾ ਵੀ ਅਸੀਂ ਹੋਰ ਵੀ ਗੱਲ ਕਰਾਂਗੇ ਕਿ ਭਾਈ ਅਸੀਂ ਜਿੱਥੇ ਆਪਣੀ ਜਥੇਬੰਦੀਆਂ ਤੇ ਫਖਰ ਕਰਦੇ ਹਾਂ, ਯੂਕੇ ਦੇ ਵਿੱਚ ਆਪਣੇ ਸਿੱਖ ਐਮਪੀ ਹੋਣ ਦੀ ਗੱਲ ਕਰਦੇ ਹਾਂ, ਔਰ ਸਾਈਮਲਟੇਨੀਅਸਲੀ ਅਸੀਂ ਦੇਖ ਰਹੇ ਹਾਂ ਕਿ ਇਹਦੇ ਬਾਵਜੂਦ ਕਿ ਈਵਨ ਸਿੱਖ ਯੂਕੇ ਦਾ ਐਮਪੀ ਤਰਨਮਨਜੀਤ ਸਿੰਘ ਢੇਸੀ 2 ਘੰਟੇ ਉਸ ਨੂੰ ਜਿਹੜਾ ਉਹ ਅੰਮ੍ਰਿਤਸਰ 에ਅਰਪੋਰਟ ਤੇ ਰੋਕ ਲਿਆ ਜਾਂਦਾ ਹੈ, ਹਰਾਸ ਕੀਤਾ ਜਾਂਦਾ ਹੈ। ਲੇਕਿਨ ਇਸ ਸਾਰੇ ਘਟਨਾਕ੍ਰਮ ਨੇ ਜਿੱਥੇ ਦੋਨਾਂ ਹਕੂਮਤਾਂ ਦੀ ਨੀਚਤਾ ਨੂੰ ਜਗਜ਼ਾਰ ਕੀਤਾ, ਉਹਨਾਂ ਦੀਆਂ ਕੈਲਸਨੈਸ ਹੈ ਉਹਨੂੰ ਐਕਸਪੋਜ਼ ਕੀਤਾ, ਉੱਥੇ ਸਾਡੀ ਬੇਬਸੀ ਵੀ ਕੌਮ ਦੀ, ਇੱਕ ਬੇਵਤਨੇ ਹੋਣ ਦੀ। ਲੇਕਿਨ ਇਸ ਦੇ ਨਾਲ ਨਾਲ ਜੋ ਸਾਡਾ ਯੂਕੇ ਦੇ ਵਿੱਚ ਦਾਇਰਾਕਾਰ, ਜਿੱਥੇ ਅਸੀਂ ਕਈ ਵਾਰ 360 ਗੁਰਦੁਆਰਿਆਂ ਦਾ ਨਾਂ ਦੇਖਾਂਗੇ ਕਿ ਜੀ ਉਹਨਾਂ ਨੇ ਬਿਆਨ ਦੇ ਦਿੱਤਾ ਹੈ, ਜਾਂ ਜਿਹੜੀ ਹੈ ਸਿੱਖ ਲੌਬੀ ਦਾ ਜ਼ਿਕਰ ਹੁੰਦਾ ਹੈ, ਖਾਸ ਲੌਬੀ ਡੇ ਹੈ, ਜਾਂ ਅਸੀਂ ਜਦੋਂ ਫਖਰ ਦੇ ਨਾਲ ਇਹ ਵੀ ਕਿਹਾ ਕਿ ਜੀ ਭਾਈ ਕਿਵੇਂ ਲੰਡਨ ਦੇ ਵਿੱਚ ਜਦੋਂ ਖਾਲਿਸਤਾਨ ਰੈਫਰੈਂਡਮ ਹੋਇਆ, ਕਿਵੇਂ ਸਿੱਖ ਸੰਗਤਾਂ ਜਿਹੜੀਆਂ ਨੇ ਉਹ ਹੁਮਾ ਕੇ ਆਈਆਂ, ਉੱਥੋਂ ਸ਼ੁਰੂਆਤ ਸੀ ਰੈਫਰੈਂਡਮ ਦੀ। ਪਰ ਇਸ ਗੱਲ ਨੇ ਜੇ ਆਪਣਿਆਂ ਦੀ ਗੱਲ ਕਰੀਏ ਤੇ ਇਹ ਵੀ ਆਇਆ ਕਿ ਵੀ ਇੰਨਾ ਵੱਡਾ ਅਨਿਆਂ ਭਾਰਤ ਦੇ ਵਿੱਚ ਤਾਂ ਜੋ ਚੱਲ ਹੀ ਰਿਹਾ ਹੈ, ਉੱਥੇ ਵੀ ਮੈਂ ਜਦੋਂ ਹੁਣ ਇਹ ਸਾਰੇ ਸਮਾਗਮ ਨੂੰ ਜਿਹੜਾ ਮੋਗੇ ਦੇ ਗੁਰਦੁਆਰਾ ਗੁਰੂਸਰ ਪਾਤਸ਼ਾਹੀ 6ਵੀਂ ਬੁੱਕਣਵਾਲਾ ਰੋਡ ਮੋਗਾ 'ਚ ਹੋਇਆ, ਸਿੱਖ ਸੰਗਤਾਂ ਵੱਲੋਂ ਤਾਂ ਇੰਗਲੈਂਡ 'ਚ ਵੀ ਉਹਨਾਂ ਨੇ ਆਪਣੀ ਸੋਲੀਡੈਰਿਟੀ ਦਿਖਾਈ। ਜੇ 2 ਘੰਟੇ ਜਿਹੜਾ ਉਹ ਦੇਖਣ ਦਾ ਟਾਈਮ ਸੀ ਜਾਂ ਉਹਨਾਂ ਦੇ ਦੀਦਾਰ ਦਾ ਟਾਈਮ ਸੀ ਤੇ ਉਹ ਲਾਈਨ ਟੁੱਟੀ ਨਹੀਂ, ਰਾਦਰ ਹਜ਼ਾਰਾਂ ਲੋਕ ਬਿਨਾਂ ਦੇਖੇ ਚਲੇ, ਉਹਨਾਂ ਨੂੰ ਦੀਦਾਰ ਨਸੀਬ ਨਹੀਂ ਹੋਇਆ ਕਿਉਂਕਿ ਵਕਤ ਹੋ ਗਿਆ ਸੀ। ਸੋ ਉੱਥੇ ਵੀ ਸੰਗਤ ਦਾ ਉਹੀ ਇੰਪੈਕਟ ਸੀ। ਜੇ ਅਸੀਂ ਮੋਗੇ ਦੇ ਇਸੇ ਇਕੱਠ ਦੇ ਵਿੱਚ ਦੇਖੀਏ, ਕਿਉਂਕਿ ਲਾਈਵ ਚੱਲ ਰਿਹਾ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ, ਔਰ ਮੈਨੂੰ ਲੱਗਾ ਕਿ ਭਾਈ ਗੁਰਦੁਆਰਾ ਸਾਹਿਬ ਦੇ ਬਾਹਰ ਕਿੰਨੀ ਵੱਡੀ ਗੈਦਰਿੰਗ ਹੋਈ, ਕਿਉਂਕਿ ਅੰਦਰ ਤਾਂ ਜੈਮ ਪੈਕਡ ਜਿਹਦੇ ਲਈ ਲਫ਼ਜ਼ ਅਸੀਂ ਅੰਗਰੇਜ਼ੀ 'ਚ ਵਰਤਦੇ ਹਾਂ ਉਹ ਸੀ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ। ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਭਾਰਤ ਦੀ ਹਕੂਮਤ ਦੇ ਮੂੰਹ ਦੇ ਉੱਤੇ ਦੋਹਰੀ ਚਪੇੜ ਵੱਜੀ ਦੋਨੋਂ ਪਾਸਿਓਂ, ਕਿਉਂਕਿ ਜਦੋਂ ਉਹਨਾਂ ਨੇ ਉਹਨਾਂ ਦੀ ਡੈੱਡ ਬਾਡੀ ਲੈਣ ਤੋਂ ਨਾ ਕੀਤੀ ਤਾਂ ਭਾਰਤ ਦੀ ਹਕੂਮਤ ਸਮਝਦੀ ਸੀ ਕਿ ਉਹਨਾਂ ਦੇ ਮ੍ਰਿਤਕ ਸਰੀਰ ਦੇ ਆਉਣ ਤੇ ਉਹਨਾਂ ਦੇ ਸੰਸਕਾਰ ਮੌਕੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦਾ ਇਕੱਠ ਹੋਏਗਾ, ਤੇ ਇਹ ਜਿਹੜਾ ਸਾਡਾ ਬਣਾਇਆ ਹੋਇਆ ਬਿਰਤਾਂਤ ਹੈ, ਨੈਰੇਟਿਵ ਹੈ ਕਿ ਜੀ ਇੱਥੇ ਤਾਂ ਕੋਈ ਨਹੀਂ ਮੰਗਦਾ, ਕੋਈ ਨਹੀਂ ਪੁੱਛਦਾ, ਔਰ ਜੋ ਅਸੀਂ ਦਹਿਸ਼ਤਗਰਦ ਦਾ ਲੇਬਲ ਲਾ ਕੇ ਉਹਨੂੰ ਕਿਹੜੀ ਫੋਰਸ ਦਾ ਪ੍ਰੈਜ਼ੀਡੈਂਟ ਬਣਾਤਾ, ਕੀ ਕਰਕੇ ਅਸੀਂ ਐਲੀਮੀਨੇਟ ਕੀਤਾ, ਉਹ ਸਾਡਾ ਸਾਰਾ ਭਾਂਡਾ ਜਿਹੜਾ ਉਹ ਭੱਜੇਗਾ। ਜੇ ਯੂਕੇ ਦੀ ਸਰਕਾਰ ਨੇ ਇਨਕਾਰ ਕੀਤਾ ਜਾਂ ਇਹਨਾਂ ਦੇ ਦਬਾਅ ਥੱਲੇ ਇਨਕਾਰ ਕੀਤਾ ਗਿਆ, ਉਹ ਵੀ ਇਹੀ ਸੀ ਕਿ ਜੇ ਉਹਨਾਂ ਦੀ ਮਾਤਾ, ਉਹਨਾਂ ਦੀ ਭੈਣ ਆਈ, ਇੱਕ ਭਾਵਕ ਮਾਹੌਲ ਬਣੇਗਾ, ਉਹ ਇੱਕ ਸਿੰਬਲ ਬਣ ਜਾਣਗੀਆਂ ਉਹ ਸਾਰੀ ਰੈਜ਼ਿਸਟੈਂਸ ਦਾ, ਔਰ ਇਹਨਾਂ ਦੀ ਸਥਿਤੀ ਜਿਹੜੀ ਹੈ ਉਹ ਇਹ ਦੱਸੇਗੀ ਕਿ ਭਾਈ ਕਿਵੇਂ ਯੂਕੇ ਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਨੇ ਉਮੜ ਕੇ ਆਈਆਂ। ਪਰ ਦੋਨਾਂ ਮੌਕਿਆਂ ਦੇ ਉੱਤੇ ਜਿਵੇਂ ਸਿੱਖ ਸੰਗਤਾਂ ਉਮੜ ਕੇ ਆਈਆਂ ਔਰ ਜਿਵੇਂ ਕਾਮਨ ਸਿੱਖ ਨੇ ਮਹਿਸੂਸ ਕੀਤਾ,
ਇਹ ਤਾਂ ਇਹਨਾਂ ਦਾ ਨੈਰੇਟਿਵ ਫਿਰ ਵੀ ਭੱਜ ਗਿਆ ਜੀ ਕਿ ਯੂਕੇ 'ਚ ਵੀ ਔਰ ਪੰਜਾਬ ਦੀ ਧਰਤੀ ਤੇ ਵੀ। ਔਰ ਕੱਲਾ ਇਹ ਨਹੀਂ ਹੈ ਕਿ ਵੀ ਮੋਗੇ ਦੇ ਇਸ ਇਕੱਠ ਦੇ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਸੀ। ਸਭ ਤੋਂ ਮੈਂ ਸਮਝਦਾ ਵੀ ਪੋਜ਼ਿਟਿਵ ਗੱਲ ਸੀ। ਹਾਲਾਂ ਸਾਡੀ ਬਹੁਤ ਵਾਰ ਹਾਲ ਤਾਂ ਹੁਣ ਇਹ ਹੀ ਹੁੰਦਾ ਹੈ, ਜੇ ਮੈਂ ਟਰੂਥਫੁਲੀ ਕਹਿਣਾ ਹੋਏ, ਜਿਵੇਂ ਅਮਰੀਕਾ ਦੇ ਵਿੱਚ ਜਦੋਂ ਇਹਨਾਂ ਦੇ ਟਰਾਈਬਸ ਦੀ ਗੱਲ ਹੁੰਦੀ ਹੈ, ਨੇਟਿਵ ਅਮਰੀਕਨਸ ਦੀ, ਜਾਂ ਜਿਨ੍ਹਾਂ ਨੂੰ ਰੈੱਡ ਇੰਡੀਅਨ ਕਿਹਾ ਜਾਂਦਾ ਸੀ, ਕਿ ਭਾਈ ਇਹਨਾਂ ਦੀ ਪ੍ਰੋਬਲਮ ਕੀ ਹੈ, ਉਹ ਕਹਿੰਦੇ ਜੀ ਆਲ ਚੀਫਸ ਨੋ ਫਾਲੋਅਰ, ਕਿ ਸਾਰੇ ਹੀ ਚੀਫ ਨੇ, ਸਾਰੇ ਹੀ ਸਰਦਾਰ ਨੇ। ਜੀ ਹਾਲ ਤਾਂ ਸਾਡਾ ਵੀ ਉੱਥੇ ਇਹੀ ਹੈ ਕਿ ਭਾਈ ਜਿੰਨੀਆਂ ਜਥੇਬੰਦੀਆਂ ਨੇ ਉਹਨਾਂ ਦੀ ਕਿੰਨੀ ਫੋਲੋਇੰਗ ਹੈ ਕਿੰਨੀ ਨਹੀਂ ਹੈ, ਲੇਕਿਨ ਇੱਕ ਦੂਜੇ ਨਾਲ ਖਾਰ ਖਾਣ 'ਚ ਜਿਹੜਾ ਉਹ ਕੋਈ ਕਮੀ ਨਹੀਂ ਹੁੰਦੀ। ਔਰ ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਸਾਂਝਾ ਏਜੰਡਾ ਲੈ ਕੇ ਵੀ ਕੌਮੀ ਗੱਲ, ਕੌਮੀ ਪੰਥ ਦਾ ਤੁਰ ਜਾਣ ਤੋਂ ਬਾਅਦ ਜ਼ਰੂਰ ਅਸੀਂ ਇਕੱਠ ਦਿਖਾਉਂਦੇ ਹਾਂ, ਏਕਤਾ ਵੀ ਦਿਖਾਉਂਦੇ ਹਾਂ। ਔਰ ਇਹ ਜੇ ਬਹੁਤਾ ਪਿੱਛੇ ਨਾ ਵੀ ਜਾਣਾ ਹੋਏ ਤੇ ਦੀਪ ਸਿੱਧੂ ਔਰ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਉਹ ਫੀਲਡ ਦੇ ਵਿੱਚ ਨੇ, ਕਿਸ ਕਿਸਮ ਦੀ ਈਰਖਾ ਦਾ ਪ੍ਰਗਟਾਵਾ ਹੈ, ਕਿਸ ਕਿਸਮ ਦੀ ਨੈਗੇਟਿਵਿਟੀ ਦਾ ਪ੍ਰਗਟਾਵਾ ਹੈ, ਕਿਵੇਂ ਕਦੇ ਤੁਸੀਂ ਬੀਜੇਪੀ ਨਾਲ ਜੋੜ ਦਿਓ, ਕਦੇ ਏਜੰਸੀਆਂ ਨਾਲ ਜੋੜ ਦਿਓ, ਕਦੇ ਕਿਸੇ ਹੋਰ ਨਾਲ ਜੋੜ ਦਿਓ, ਤੇ ਫਿਰ ਜਦੋਂ ਤੁਰ ਜਾਣਾ ਤੇ ਉਦੋਂ ਉਹੀ ਦੀਪ ਸਿੱਧੂ ਦੇ ਅੰਤਮ ਅਰਦਾਸ ਮੌਕੇ ਲੱਖਾਂ ਦਾ ਇਕੱਠ ਗੁਰਦੁਆਰਾ ਫਤਿਹਗੜ੍ਹ ਸਾਹਿਬ ਸੀ। ਔਰ ਲੇਕਿਨ ਫਿਰ ਉਸੇ ਹੀ ਲੈਗੇਸੀ ਨੂੰ, ਉਸੇ ਹੀ ਵਿਰਸੇ ਨੂੰ ਅੱਗੇ ਤੋਰਨ ਦੇ ਲਈ ਜੇ ਭਾਈ ਅੰਮ੍ਰਿਤਪਾਲ ਸਿੰਘ, ਉਹੀ ਵਾਰਿਸ ਪੰਜਾਬ ਦੇ ਦੀਪ ਸਿੱਧੂ ਫਾਊਂਡ ਕਰਦਾ, ਉਹ ਪੰਜਾਬ ਦੇ ਵਿੱਚ ਉਤਰਦਾ, ਆਲਮੋਸਟ 8-9 ਮਹੀਨੇ ਦੀ ਐਕਟੀਵਿਟੀ ਹੋਏਗੀ। ਸਤੰਬਰ 2022 ਤੋਂ ਲੈ ਕੇ 18 ਮਾਰਚ ਤੱਕ ਤੁਸੀਂ ਆਪਣੀਆਂ ਬਹੁਤ ਸਾਰੀਆਂ ਜਥੇਬੰਦੀਆਂ ਦਾ ਬਿਹੇਵ ਦੇਖ ਸਕਦੇ ਹੋ। ਉਹ ਬਾਅਦ ਦੇ ਵਿੱਚੋਂ ਜੋ ਮਰਜ਼ੀ ਜਸਟੀਫਿਕੇਸ਼ਨ ਹੋਏ, ਪਰ ਨਤੀਜਾ ਇਹੀ ਸੀ ਕਿ ਭਾਈ ਉਸ ਸਾਰੇ ਤੋਂ ਬਾਅਦ ਹੁਣ ਵੀ ਅਜੇ ਵੀ ਇੱਕ ਖਾਸ ਜਿਹੜਾ ਹੈ ਉਹਨਾਂ ਨੂੰ, ਅਦਰਵਾਈਜ਼ ਇਹ ਆਪਣੇ ਆਪ ਦੇ ਵਿੱਚ ਇੱਕ ਮੁਕੰਮਲ ਇਸ਼ੂ ਹੈ ਕਿ ਤੁਸੀਂ 10 ਪੰਜਾਬ ਦੇ ਵਸਿੰਦਿਆਂ ਨੂੰ 2900 ਕਿਲੋਮੀਟਰ ਦੂਰ ਜਿਹੜਾ ਤੁਸੀਂ ਇੱਕ ਨਵਾਂ ਕਾਲਾ ਪਾਣੀ ਬਣਾਇਆ, ਕਿਸ ਚਾਰਜ ਦੇ ਥੱਲੇ ਭੇਜਿਆ? ਨੈਸ਼ਨਲ ਸਿਕਿਉਰਿਟੀ ਐਕਟ ਲਾਇਆ ਤੁਸੀਂ। ਔਰ ਇਹੀ ਪਾਰਟ ਹੈ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਹੁਣ ਜਦੋਂ ਜਲਿਆਂਵਾਲੇ ਬਾਗ ਦੇ ਸਾਕੇ ਨਾਲ ਜੁੜਿਆ, ਜੇ ਤੁਸੀਂ ਵਾਕਿਆ ਦੇਖੋ ਤੇ ਇਹੀ ਸੀ ਜੀ ਕਿ ਉਹ ਇੱਕ ਦਿਨ ਪਹਿਲਾਂ ਡਾਕਟਰ ਸੈਫੂਦੀਨ ਕਿਚਲੂ, ਸਤਪਾਲ ਮਲਕ, ਉਹਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਸੀ, ਸ਼ਹਿਰੀ ਭੜਕ ਪਏ ਸੀ, ਔਰ ਉਹ ਜਲਿਆਂਵਾਲੇ ਬਾਗ 'ਚ ਗੈਦਰਿੰਗ ਹੋਈ, ਔਰ ਹੋਰ ਉਹਦੇ ਨਾਲ ਜੁੜਿਆ ਹੋਇਆ ਰੌਲਟ ਐਕਟ ਤਾਂ ਪਿੱਛੇ ਚਲਾ ਗਿਆ। ਹੁਣ ਹੁੰਦਾ ਹਮੇਸ਼ਾ ਇਹ ਰਿਹਾ, ਜੇ ਤੁਹਾਡੇ ਸੱਚਮੁੱਚ ਤੁਹਾਡੇ ਬੰਦੇ ਨੇ, ਤੁਹਾਡੇ ਬੱਚੇ ਨੇ, ਤੇ ਫਿਰ ਤਾਂ ਇਸ ਦੇ ਉੱਤੇ ਹੁਣ ਤੱਕ 5ਵਾਂ ਮਹੀਨਾ ਸ਼ੁਰੂ ਹੋ ਜਾਣਾ, ਕਿੰਨੇ ਕੁ ਪ੍ਰੋਟੈਸਟ ਹੋਏ ਨੇ, ਕਿੰਨਿਆਂ ਨੇ ਡਿਮਾਂਡ ਕੀਤੀ ਆ, ਉਹੀ ਟੱਬਰ ਹੀ ਵਿਚਾਰੇ ਦੌੜ ਭੱਜ ਕਰਦੇ ਨੇ, ਵਕੀਲਾਂ ਦੀ ਟੀਮ ਇੱਧਰ ਖੜੀ ਕਰ ਲਓ, ਉੱਧਰ ਖੜੀ ਕਰ ਲਓ, ਕਿਉਂਕਿ ਬਹੁਤਿਆਂ ਨੂੰ ਲੱਗਦਾ ਔਰ ਤੁਹਾਨੂੰ ਲੱਗੇਗਾ ਕਿ ਭਾਈ ਕੋਈ ਜਿਵੇਂ ਹੋਇਆ ਹੀ ਕੁਛ ਨਹੀਂ, ਔਰ ਅਸੀਂ ਅਗਲੇ ਦੀ ਇੰਤਜ਼ਾਰ ਕਰਦੇ ਹਾਂ ਕਿ ਭਾਈ ਅਗਲਾ ਕਿਹਦੇ ਨਾਲ ਕੀ ਹੁੰਦਾ, ਉਹਦੇ ਤੇ ਫਿਰ ਤੁਸੀਂ ਬਿਆਨਬਾਜ਼ੀਆਂ ਸ਼ੁਰੂ ਕਰ ਦਿਓ। ਲੇਕਿਨ ਮੈਂ ਸਮਝਦਾ ਵੀ ਜਿਹੜਾ ਇਸ ਸਮਾਗਮ ਦੇ ਸ਼ੁਰੂਆਤੀ ਪੀਰੀਅਡ ਦੇ ਵਿੱਚ ਹੀ ਮਾਤਾ ਚਰਨਜੀਤ ਕੌਰ ਨੇ ਸੰਗਤ ਨੂੰ ਬੜੇ ਭਾਵੁਕ ਅੰਦਾਜ਼ 'ਚ ਐਡਰੈਸ ਕੀਤਾ। ਉਹਨਾਂ ਨੇ ਸਭ ਦਾ ਧੰਨਵਾਦ ਕੀਤਾ ਕਿ ਭਾਈ ਤੁਸੀਂ ਆਏ ਹੋ, ਹਰ ਇੱਕ ਨੂੰ ਬੋਲਣ ਦਾ 2-2 ਮਿੰਟ ਦਾ ਵਕਤ ਮਿਲੇਗਾ, ਹਰ ਇੱਕ ਨੂੰ, ਕਿਸੇ ਦੀ ਕੋਈ ਧਿਰ ਹੋਏ, ਪਰ ਇਹ ਕੋਸ਼ਿਸ਼ ਕਰਿਓ ਇੱਦਾਂ ਦੀ ਗੱਲ ਨਾ ਕਰਿਓ ਜਿਹੜੀ ਕਿਸੇ ਦੂਜੇ ਨੂੰ ਤਕਲੀਫ ਦੇ। ਮੈਂ ਸਮਝਦਾ ਹਾਂ ਵੀ ਇਹ ਇੱਕ ਜ਼ੁਮਲੇ ਦੇ ਵਿੱਚ ਮਾਤਾ ਨੇ ਜੋ ਸਾਡੀ ਤਰਾਸਦੀ ਹੈ, ਜੇ ਤੁਸੀਂ ਇਕੱਠੇ ਵੀ ਕਰਦੇ ਹੋ, ਉਹਨਾਂ ਨੇ ਜੋ ਕਹਿਣਾ ਵੀ ਹੁੰਦਾ ਤੁਸੀਂ ਉਹਦੇ 'ਚ ਕਿਤੇ ਸਿੱਧੇ ਤੌਰ ਤੇ ਕਿਤੇ ਬਿਟਵੀਨ ਦਾ ਲਾਈਨਸ ਤੁਹਾਨੂੰ ਨਜ਼ਰ ਆ ਰਿਹਾ ਹੁੰਦਾ ਵੀ ਕਿਹਨੇ ਕਾਊਂਟਰ ਕੀਤਾ, ਕਿਹਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਕੀਤੀ, ਔਰ ਕੋਈ ਇਮਾਨਦਾਰ ਪਹੁੰਚ ਨਹੀਂ ਹੁੰਦੀ, ਔਰ ਸਾਰੇ ਇੱਕ ਇਹ ਕਹਿ ਰਹੇ ਹੁੰਦੇ ਨੇ ਜੀ ਸਭ ਇਕੱਠੇ ਹੋ ਕੇ ਤੁਰੀਏ, ਏਕਤਾ ਤੋਂ ਬਿਨਾਂ ਗੱਲ ਨਹੀਂ ਬਣਨੀ। ਦੂਜੇ ਨੂੰ ਠੀਕ ਕਿਹਾ ਉਹਨੇ, ਭਾਈ ਰਿਸ਼ਪਾਲ ਸਿੰਘ ਛੰਦੜਾਂ ਦਾ ਬੇਟਾ, ਸ਼ਾਇਦ ਅੰਮ੍ਰਿਤ ਸਿੰਘ ਨਾਂ ਹੈ ਜਾਂ ਉਹਨਾਂ ਦਾ ਕੀ ਹੈ, ਉਹਨੇ ਵੀ ਇੱਕ ਦੋ ਨੇ ਹੋਰ ਕਿਹਾ, ਕਹਿੰਦੇ ਜੀ ਇਹ ਜਿਹੜੀ ਏਕਤਾ ਦੀ ਗੱਲ ਹੈ ਇੱਥੇ ਹੀ ਕਰਨੀ ਹੈ ਸਭ ਨੇ। ਹਾਂਜੀ, ਬਾਹਰ ਜਿਹੜਾ ਜਾ ਕੇ ਹਰ ਇੱਕ ਨੂੰ ਫਿਰ ਆਪੋ ਆਪਣਾ ਜਿਹੜਾ ਹੈ ਉਹ ਦੌਰਾ ਸ਼ੁਰੂ ਹੋ ਜਾਂਦਾ, ਕਿਉਂਕਿ ਹੁੰਦਾ ਇਹੀ ਹੈ ਵੀ ਏਕਤਾ ਕਰੋ ਪਰ ਮੇਰੇ ਝੰਡੇ ਥੱਲੇ ਆ ਜਾਓ, ਇਹੀ ਉਹਨਾਂ ਦੇ ਲਈ ਏਕਤਾ ਹੈ। ਹਰ ਕੋਈ ਆਪੋ ਆਪਣਾ ਜਿਹੜਾ ਉਹ ਸੁਝਾਅ ਦੇ ਰਿਹਾ ਹੁੰਦਾ। ਲੇਕਿਨ ਅਗੇਨ ਜੇ ਅਸੀਂ ਪੋਜ਼ਿਟਿਵ ਸਾਈਡ ਦੀ ਗੱਲ ਕਰੀਏ ਕਿ ਹਜ਼ਾਰਾਂ ਸਿੱਖ ਸੰਗਤਾਂ ਦਾ ਇਕੱਠ,
ਹਾਲਾਂ ਉਸ ਤੋਂ ਪਹਿਲਾਂ ਖਬਰ ਪਲਾਂਟ ਕੀਤੀ ਗਈ ਕਿ ਦਫਾ 144 ਲਾ ਦਿੱਤੀ ਗਈ ਹੈ ਮੋਗੇ 'ਚ ਡਿਪਟੀ ਕਮਿਸ਼ਨਰ ਵੱਲੋਂ। ਦੂਜੇ ਤੀਜੇ ਮਕਸਦ ਇਹ ਹੀ ਸੀ ਕਿ ਜਿਵੇਂ ਇਕੱਠ ਨਾ ਹੋਣ ਦਿੱਤਾ ਜਾਏ, ਲੇਕਿਨ ਫਿਰ ਵੀ ਇਕੱਠ ਹੋਇਆ ਔਰ ਸਾਰੀਆਂ ਹੀ ਲਗਭਗ ਜਥੇਬੰਦੀਆਂ, ਸਿਰਫ ਮੈਨੂੰ ਕੋਈ ਬਾਦਲ ਦਲ ਦਾ ਕੋਈ ਨਜ਼ਰ ਨਹੀਂ ਆਇਆ ਜਾਂ ਉਹ ਆਪ ਨਹੀਂ ਆਏ, ਜਾਂ ਹਾਲਾਂਕਿ ਇਤਿਹਾਸਕ ਗੁਰਦੁਆਰਾ ਹੋਣ ਦੇ ਨਾਤੇ ਮੋਗਾ ਅਕਾਲੀ ਦਲ ਦਾ ਇੱਕ ਚੰਗਾ ਪ੍ਰਭਾਵਸ਼ਾਲੀ ਏਰੀਆ ਵੀ ਹੈ, ਲੇਕਿਨ ਸਾਰੀਆਂ ਹੀ ਪੰਥਕ ਧਿਰਾਂ ਜਿਹੜੀਆਂ ਨੇ ਉਹਨਾਂ ਦੀ ਮੌਜੂਦਗੀ ਔਰ ਹਰ ਇੱਕ ਨੇ ਬੜੀ ਸ਼ਾਲੀਨਤਾ ਦੇ ਨਾਲ, ਬੜੇ ਢੰਗ ਦੇ ਨਾਲ ਆਪੋ ਆਪਣੇ ਵਿਚਾਰ ਵੀ ਦਿੱਤੇ। ਸਟੇਜ ਦੀ ਕਾਰਵਾਈ ਵੀ ਬੜੇ ਪ੍ਰੋਪਰ ਢੰਗ ਦੇ ਨਾਲ ਜਿਹੜੀ ਹੈ ਰਨ ਹੋਈ। ਔਰ ਸਭ ਤੋਂ ਜ਼ਿਆਦਾ ਜਿਹੜੇ ਭਾਵਕ ਪਲ ਸਨ ਜਦੋਂ ਮਾਤਾ ਚਰਨਜੀਤ ਕੌਰ ਔਰ ਭੈਣ ਜਸਪ੍ਰੀਤ ਕੌਰ ਉਹਨਾਂ ਨੂੰ ਆਨਰ ਕੀਤਾ ਗਿਆ, 골ਡ ਮੈਡਲ ਬਾਬਾ ਜਿਹੜਾ ਉਹਨਾਂ ਵੱਲੋਂ ਸਾਰੀਆਂ ਜਥੇਬੰਦੀਆਂ, ਸਰ ਸਿਮਰਨਜੀਤ ਸਿੰਘ ਮਾਨ, ਭਾਈ ਜਸਬੀਰ ਸਿੰਘ ਰੋਡੇ ਸਾਰੇ ਹੀ ਮੌਜੂਦ ਸੀ। ਪਰ ਉਹ ਮੈਡਲ ਵੀ ਜਿਹੜਾ ਹੈ ਮਹਾਰਾਜਾ ਦਲੀਪ ਸਿੰਘ ਦੇ ਨਾਂ ਨੂੰ ਸਮਰਪਿਤ, ਕਿਉਂਕਿ ਇਹ ਦੋਨੋਂ ਹੀ ਜਦੋਂ ਅਸੀਂ ਕਹਾਣੀ ਜਾਂ ਫਿਊਚਰ ਦੇ ਵੀ ਜਿਹੜੇ ਹਿਸਟੋਰੀਅਨ ਨੇ ਜਾਂ ਕਹਾਣੀਕਾਰ ਨੇ ਇਸ ਨੂੰ ਬਿਆਨਣਗੇ ਤੇ ਸਥਿਤੀ ਆਲਮੋਸਟ ਇੱਕੋ ਜਿਹੀ ਤੁਹਾਨੂੰ ਨਜ਼ਰ ਆਏਗੀ। ਔਰ ਇਸ ਸਭ ਦੀ ਤਹਿ ਦੇ ਵਿੱਚ ਇਕੱਲੀ ਇੱਕ ਹਿਊਮਨ ਐਮੋਸ਼ਨ ਜਾਂ ਟ੍ਰੈਜਿਕ ਸਟੋਰੀ ਨਹੀਂ ਹੈ, ਇਹ ਖਾਲਸਾ ਪੰਥ ਦੇ ਬੇਵਤਨੇ ਹੋਣ ਦੀ ਕਹਾਣੀ ਹੈ। ਔਰ ਸ਼ਾਇਦ ਇਸ ਗੱਲ ਦੇ ਮੱਦੇਨਜ਼ਰ ਹੀ ਜਦੋਂ ਵੀ ਅਵਤਾਰ ਸਿੰਘ ਖੰਡੇ ਬਾਰੇ ਜਿੰਨਾ ਕੁ ਵੀ ਮੈਂ ਪੜ੍ਹਿਆ, ਉਹ ਸਭ ਤੋਂ ਜ਼ਿਆਦਾ ਆਪਣੇ ਪਲਾਂ 'ਚ ਵਿਜ਼ਿਟ ਕਰਦਾ ਸੀ ਮਹਾਰਾਜਾ ਦਲੀਪ ਸਿੰਘ ਦੀ ਗਰੇਵ ਦੇ ਉੱਤੇ। ਔਰ ਇਹ ਹੁਣ ਵੀ ਸ਼ਾਇਦ ਜਿਹੜੇ ਸੰਸਕਾਰ ਤੋਂ ਬਾਅਦ ਅੰਤਮ ਰਸਮਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜਿਹੜਾ ਐਸ਼ਿਜ਼ ਜਾਂ ਫੁੱਲ ਵੀ ਕਿਹਾ ਜਾਂਦਾ ਸਤਿਕਾਰ ਨਾਲ, ਔਰ ਇਹ ਮੇਰੇ ਸਾਹਮਣੇ ਇਹ ਨਿਊਜ਼ ਹੈ ਯੂਕੇ ਤੋਂ ਕਿ 26 ਅਗਸਤ ਨੂੰ, ਯਾਨੀ ਅੱਜ ਅਸੀਂ 21 ਅਗਸਤ ਦੀ ਗੱਲ ਕਰ ਰਹੇ ਹਾਂ, ਉਹਨਾਂ ਦੀਆਂ ਐਸ਼ਿਜ਼ ਜਿਹੜੀਆਂ ਨੇ ਭਾਈ ਅਵਤਾਰ ਸਿੰਘ ਖੰਡਾ ਦੀਆਂ ਮਹਾਰਾਜਾ ਦਲੀਪ ਸਿੰਘ ਦੀ ਜਿੱਥੇ ਕਬਰ ਹੈ ਉਹਨਾਂ ਦੀ ਉੱਤੇ ਲਿਜਾਈਆਂ ਜਾਣਗੀਆਂ 3:30 ਵਜੇ 26 ਅਗਸਤ ਨੂੰ। ਇਹ 33 ਲੰਡਨ ਰੋਡ, ਐਲਵੇਡਨ, ਸੇਂਟ ਐਂਡਰਿਊ ਐਂਡ ਸੇਂਟ ਪੈਟਰਿਕ ਚਰਚ ਉਸ ਵੈਨਿਊ ਦੇ ਉੱਤੇ ਹੈ, ਕਿਉਂਕਿ ਐਲਵੇਡਨ 'ਚ ਹੀ ਦਲੀਪ ਸਿੰਘ ਦੀ ਐਸਟੇਟ ਸੀ ਜਿੱਥੇ ਉਹਨੇ ਜ਼ਿੰਦਗੀ ਦਾ ਇੱਕ ਵੱਡਾ ਵਕਤ ਗੁਜ਼ਾਰਿਆ। ਮਹਾਰਾਣੀ ਜਿੰਦਾਂ ਵੀ ਉੱਥੇ ਹੀ ਭਾਵੇਂ 10-12 ਮਹੀਨੇ ਹੀ ਉਹਨਾਂ ਦੇ ਕੋਲ ਉਹ ਰਹਿ ਸਕੀ। ਬਾਅਦ ਦੇ ਵਿੱਚ ਤਾਂ ਉਹਨੂੰ ਵੀ ਜੋ ਕੁਛ ਅਵਤਾਰ ਸਿੰਘ ਖੰਡੇ ਨਾਲ ਕੀਤਾ ਹੈ ਇਹੋ ਜਿਹਾ ਹੀ ਉਹਨਾਂ ਨੂੰ ਜਿੰਦਾਂ ਨੂੰ ਵੀ ਸਲੋ ਪੁਆਇਜ਼ਨਿੰਗ ਹੀ ਕੀਤੀ, ਜੋ ਇਹਨਾਂ ਦੇ ਨਾਲ ਉਹ ਸਾਰੇ ਜੁੜੇ ਹੋਏ ਸੀ ਔਰ ਉਹਦੀ ਅੰਤਮ ਇੱਛਾ ਵੀ ਪੂਰੀ ਨਹੀਂ ਹੋਣ ਦਿੱਤੀ। ਸੋ ਇੱਕ ਪਾਸਾ ਤਾਂ ਇਹ ਹੈ ਕਿ ਸੋਲੀਡੈਰਿਟੀ ਸੀ, ਔਰ ਖਾਸ ਤੌਰ 'ਤੇ ਜਦੋਂ ਸ਼ਹੀਦ ਭਾਈ ਕੇਹਰ ਸਿੰਘ ਉਹਨਾਂ ਦੇ ਬੇਟੇ ਨੇ ਐਡਰੈਸ ਕੀਤਾ ਔਰ ਉਹਨੇ ਇੱਕ ਬੜੀ ਜਿਹੜੀ ਗੱਲ ਟੱਚਿੰਗ ਸੀ, ਉਹਨੇ ਕਿਹਾ ਵੀ ਉੱਥੇ ਤਾਂ ਯੂਕੇ ਦੇ ਵਿੱਚ ਉਹਨਾਂ ਦਾ ਸੰਸਕਾਰ ਹੋਇਆ, ਇੱਥੇ ਅੱਜ ਅਸੀਂ ਸ਼ਰਧਾਂਜਲੀ ਲਈ ਆਏ ਹਾਂ। ਮੇਰੇ ਪਿਤਾ ਔਰ ਸਤਵੰਤ ਸਿੰਘ ਦੇ ਪਿਤਾ ਉਹਨਾਂ ਨੂੰ ਤਾਂ ਈਵਨ ਉਹ ਸੰਸਕਾਰ ਵੀ ਨਸੀਬ ਨਹੀਂ ਸੀ ਹੋਇਆ, ਉਹਨਾਂ ਦਾ ਦੇ ਨੇੜੇ ਵੀ ਨਹੀਂ ਸੀ ਲੱਗਣ ਦਿੱਤਾ ਗਿਆ। ਵਿਚਾਲੇ ਕੰਧ ਸੀ, ਅਸੀਂ ਕੰਧ ਦੇ ਆਰ ਪਾਰ ਨਹੀਂ ਸੀ ਜਾ ਸਕਦੇ। ਸੋ ਮੈਂ ਬਹੁਤ ਵਾਰੇ ਦੇਖਦਾ ਹਾਂ ਕਿ ਵੀ ਇਹ ਜਿਹੜਾ ਇਤਿਹਾਸ ਦਾ ਇੱਕ ਹਿੱਸਾ ਹੁੰਦਾ ਹੈ ਕਿ ਵੀ ਕਿਵੇਂ ਰਿਪੀਟਡਲੀ ਉਹੀ ਰਜੀਮ ਜਿਨ੍ਹਾਂ ਦੇ ਕੋਲ ਪਾਵਰ ਹੁੰਦੀ ਹੈ ਉਹਨਾਂ ਨੂੰ ਇਹ ਪਤਾ ਵੀ ਹੁੰਦਾ ਹੈ ਕਿੱਥੇ ਗਈ ਬ੍ਰਿਟਿਸ਼ ਸਲਤਨਤ, ਕਿੱਥੇ ਗਈ ਅੱਧੀ ਦੁਨੀਆ ਤੇ ਜਿੱਥੇ ਉਹਨਾਂ ਦਾ ਸੂਰਜ ਨਹੀਂ ਸੀ ਡੁੱਬਦਾ, ਪਰ ਅੱਜ ਵੀ ਵਰਤਾਰਾ ਉਹਨਾਂ ਦਾ ਉਸ ਕਿਸਮ ਦਾ ਹੀ ਕੈਲਸਨੈਸ ਵਾਲਾ ਹੈ। ਦੂਸਰੇ ਪਾਸੇ ਭਾਰਤ ਦੀ ਹਕੂਮਤ ਜੇ ਅਸੀਂ ਦੇਖਣਾ ਹੋਏ ਨਹੀਂ ਹੈ ਵੀ ਇਹ ਸਾਡੇ ਯੋਧਿਆਂ ਦੀ ਕਹਾਣੀ ਹੈ। ਜੇ ਅਸੀਂ ਈਵਨ ਕਸ਼ਮੀਰੀ ਸਟਰਗਲ ਦੇ ਹਵਾਲੇ ਨਾਲ ਦੇਖੀਏ ਤੇ ਮਕਬੂਲ ਭੱਟ ਜਿਹਨੂੰ 1985 ਦੇ ਵਿੱਚ ਫਾਂਸੀ ਦਿੱਤੀ ਗਈ, ਉਹਦੀ ਡੈੱਡ ਬਾਡੀ ਕਸ਼ਮੀਰ ਨਹੀਂ ਜਾਣ ਦਿੱਤੀ ਗਈ ਕਿ ਜੀ ਲੋਕ ਭੜਕ ਜਾਣਗੇ। ਉਸੇ ਹੀ ਤਿਹਾੜ ਜੇਲ੍ਹ ਦੇ ਅਹਾਤੇ ਦੇ ਵਿੱਚ ਹੀ ਜਿੱਥੇ ਵੀ ਕਬਰਾਂ ਨੇ ਬਣਾਈਆਂ ਹੋਈਆਂ ਉੱਥੇ ਉਹਨੂੰ ਦਫਨ ਕਰ ਦਿੱਤਾ। ਇਸੇ ਤਰ੍ਹਾਂ ਹੁਣ ਉਸੇ ਹੀ ਕਸ਼ਮੀਰ ਦੀ ਧਰਤੀ ਤੋਂ ਅਫਜ਼ਲ ਗੁਰੂ ਜਿਸ ਨੂੰ ਝੂਠੇ ਕੇਸ ਦੇ ਵਿੱਚ ਕਿ ਪਾਰਲੀਮੈਂਟ ਤੇ ਹਮਲਾ ਕੀਤਾ ਇੰਪਲੀਕੇਟ ਕੀਤਾ ਗਿਆ ਔਰ ਉਸ ਦੀ ਡੈੱਡ ਬਾਡੀ ਵੀ ਉਸ ਦੇ ਤਾਂ ਈਵਨ ਘਰਦਿਆਂ ਨੂੰ ਵੀ ਬਾਅਦ 'ਚ ਇਨਫੋਰਮ ਕੀਤਾ ਗਿਆ,
ਖੁਦ ਹੀ ਉਹਨੂੰ ਜਿਹੜਾ ਉਹ ਫਾਂਸੀ ਦੇ ਕੇ ਦਫਨ ਕਰ ਦਿੱਤਾ ਗਿਆ। ਹੁਣ ਮਕਬੂਲ ਭੱਟ ਔਰ ਅਫਜ਼ਲ ਗੁਰੂ ਦੀਆਂ ਕਬਰਾਂ ਨਾਲ ਨੇ ਤਿਹਾੜ ਜੇਲ੍ਹ ਦੇ ਵਿੱਚ, ਔਰ ਉਹ ਸਮਝਦੇ ਨੇ ਕਿ ਵੀ ਸ਼ਾਇਦ ਜੇ ਤੁਸੀਂ ਉਹਨਾਂ ਨੂੰ ਇਸ ਕਿਸਮ ਦੇ ਅਪਮਾਨ ਚੋਂ ਵੀ ਗੁਜ਼ਾਰਦੇ ਹੋ ਸ਼ਾਇਦ ਲੋਕਾਂ ਦੀ ਸਟਰਗਲ ਖਤਮ ਹੋ ਜਾਏ। ਇਵੇਂ ਨਹੀਂ ਹੁੰਦਾ। ਜੇ ਬੇਸ਼ੱਕ ਦਲੀਪ ਸਿੰਘ ਨੂੰ ਪੰਜਾਬ ਨਹੀਂ ਆਣ ਦਿੱਤਾ ਗਿਆ, ਉਹਦੀ ਮਾਤਾ ਦੀ ਇੱਛਾ ਵੀ ਬਾਅਦ ਜਦੋਂ ਸ਼ਹਿਜ਼ਾਦੀ ਬੰਬਾਂ ਲਾਹੌਰ ਦੇ ਵਿੱਚ ਆਂਦੀ ਆ 1924-25 ਦੇ ਵਿੱਚ, ਜਿੱਥੇ ਗੋਦਾਵਰੀ ਦੇ ਕੰਢੇ ਨੰਦੇੜ ਦੇ ਵਿੱਚ ਦਲੀਪ ਸਿੰਘ ਸੰਸਕਾਰ ਕਰਕੇ ਆਪਣੀ ਮਾਂ ਦੀ ਸਮਾਧ ਬਣਾ ਕੇ ਗਿਆ ਸੀ, ਉੱਥੋਂ ਉਹਦੀਆਂ ਐਸ਼ਿਜ਼ ਲਿਆ ਕੇ ਲਾਹੌਰ ਜਿਹੜੀਆਂ ਨੇ ਉਹ ਉਹਨਾਂ ਨੂੰ ਪ੍ਰੋਪਰਲੀ ਜਿਹੜਾ ਉਹ ਸਿੱਖ ਮਰਿਆਦਾ ਮੁਤਾਬਕ ਕੀਤਾ ਜਾਂਦਾ ਹੈ। ਲੇਕਿਨ ਇਹਦੇ ਨਾਲ ਕੋਈ ਅੰਗਰੇਜ਼ਾਂ ਦਾ ਜੱਫਾ ਤਾਂ ਨਹੀਂ ਕਾਇਮ ਰਿਹਾ। ਜੇ ਅਸੀਂ ਦੇਖਦੇ ਹਾਂ ਵੀ ਉਹੀ ਪੰਜਾਬ, ਉਹੀ ਦਲੀਪ ਸਿੰਘ ਦੀ ਧਰਤੀ, ਉਹੀ ਮਹਾਰਾਣੀ ਜਿੰਦਾਂ ਦੀ ਧਰਤੀ ਦੇ ਯੋਧੇ ਜਿਹੜੇ ਨੇ, ਉਹਨਾਂ ਨੇ 98 ਸਾਲ ਇਹਨਾਂ ਨੂੰ ਟਿਕ ਕੇ ਬਹਿਣ ਨਹੀਂ ਦਿੱਤਾ ਹੈ। ਔਰ ਅੱਜ ਜਦੋਂ ਅਸੀਂ ਇੱਕ ਵੱਖਰੀ ਕਹਾਣੀ ਹੈ ਕਿ ਅਲਟੀਮੇਟਲੀ ਅਸੀਂ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਦੂਸਰੀ ਜਿਹੜੀ ਹੈ ਬ੍ਰਾਹਮਣਵਾਦੀਆਂ ਦੀ ਗੁਲਾਮੀ 'ਚ ਆ ਗਏ। ਲੇਕਿਨ ਇਹ ਗੱਲ ਯਾਦ ਦਹਾਨੀ ਕਰਵਾਉਂਦੀ ਹੈ ਕਿ ਜਦੋਂ ਵੀ ਸਿੱਖ ਨੇ ਖਲੋ ਕੇ ਜ਼ਿਕਰ ਕੀਤਾ ਦੁਖੀਏ ਮਾਂ ਪੁੱਤ ਦਾ, ਦਲੀਪ ਸਿੰਘ ਔਰ ਜਿੰਦਾਂ ਦੀ ਕਹਾਣੀ, ਇਹ ਸਿੱਖਾਂ ਨੂੰ ਜਿੱਥੇ ਬੇਵਤਨੇ ਹੋਣ ਦਾ ਅਹਿਸਾਸ ਕਰਵਾਉਂਦੀ ਸੀ, ਉੱਥੇ ਫਰੰਗੀ ਦੇ ਗੁਲਾਮੀ ਦੇ ਸੰਗਲ ਕੱਟਣ ਦੇ ਲਈ ਵੀ ਜਿਹੜੀ ਆ ਉਹ ਮੋਟੀਵੇਸ਼ਨ ਦਿੰਦੀ ਸੀ। ਇਸੇ ਤਰ੍ਹਾਂ ਜੇ ਇਸ ਖਾਲਿਸਤਾਨੀ ਸਟਰਗਲ 'ਚ ਅੱਜ ਉਹੀ ਮਾਂ ਤੇ ਪੁੱਤ ਦੀ ਕਹਾਣੀ, ਜਿੱਥੇ ਵਿਛੋੜਾ ਵੀ 13 ਸਾਲਾਂ ਦਾ ਹੈ, ਲੇਕਿਨ ਨਾ ਅੰਤਮ ਜਿਹੜਾ ਸੰਸਕਾਰ ਦੇ ਵੇਲੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਮੂੰਹ ਦੇਖਣਾ ਨਸੀਬ ਹੋਇਆ, ਨਾ ਜਿਹੜੇ ਨੇ ਅੰਤਮ ਪਲਾਂ ਵੇਲੇ ਪੁੱਤਰ ਜਿਹੜਾ ਆਪਣੇ ਪਰਿਵਾਰ ਦਾ। ਲੇਕਿਨ ਕਿੰਨਾ ਵੱਡਾ ਖਾਲਸਾ ਪੰਥ ਦਾ ਪਰਿਵਾਰ। ਔਰ ਇਹ ਗੱਲ ਰਿਪੀਟਡਲੀ ਮਾਤਾ ਨੇ ਵੀ ਆਪਣੇ 'ਚ ਕਹੀ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਤਾਂ ਇਸ ਤੋਂ ਡਰਦੇ ਆ ਕਿ ਵੀ ਇਹ ਖਾਲਿਸਤਾਨ ਦੀ ਗੱਲ ਨਾ ਹੋਏ, ਪਰ ਗੱਲ ਤਾਂ ਉੱਥੇ ਵੀ ਹੋਈ, ਗੱਲ ਤਾਂ ਇੱਥੇ ਵੀ ਹੋਈ। ਔਰ ਇਹ ਅਕਿਰਤ ਘਣਤਾ ਦਾ ਸਿਖਰ ਦਾ ਆਲਮ ਹੈ। ਔਰ ਇਹ ਸਾਡੇ ਲਈ ਇੱਕ ਯਾਦ ਦਹਾਨੀ ਵੀ ਹੈ ਕਿ ਅਸੀਂ ਇਸ ਸਟਰਗਲ ਨੂੰ ਜਾਰੀ ਰੱਖਣਾ ਹੈ। ਜਦੋਂ ਸਾਰੇ ਬੁਲਾਰਿਆਂ ਵੱਲੋਂ ਬਾਰ-ਬਾਰ ਪਰਿਵਾਰ ਦੀ ਕੁਰਬਾਨੀ ਦਾ ਜ਼ਿਕਰ, ਔਰ ਭਾਈ ਕੁਲਵੰਤ ਸਿੰਘ ਖੁਖਰਾਣਾ ਉਹਨਾਂ ਦੇ ਪਿਤਾ ਕਿਸ ਲੈਵਲ ਦੇ, ਭਾਈ ਦਲਜੀਤ ਸਿੰਘ ਬਿੱਟੂ ਉਹਨਾਂ ਨੇ ਜਦੋਂ ਟ੍ਰਿਬਿਊਟ ਦਿੱਤੀ, ਕਿਉਂਕਿ ਸਾਰੇ ਉਸ ਦੌਰ ਦੇ ਖਾਲਿਸਤਾਨ ਲਿਬਰੇਸ਼ਨ ਫੋਰਸ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਅਗਵਾਈ ਦੇ ਵਿੱਚ ਜੂਝਣ ਵਾਲੇ ਸੀ। ਉਹਨਾਂ ਨੇ ਕਿਹਾ ਵੀ ਇੰਨਾ ਸੰਜਮ, ਇੰਨਾ ਟਿਕਾ, ਇੰਨਾ ਜਿਹੜਾ ਉਹ ਗੁਰਸਿੱਖੀ ਰਚੀ ਹੋਈ ਕਿ ਵੀ ਜਦੋਂ ਬਹੁਤ ਜ਼ਿਆਦਾ ਕਿਤੇ ਭੜਕਾਊ ਮਾਹੌਲ ਹੁੰਦਾ ਸੀ ਸਹਿਜ ਸ਼ਾਂਤ ਦੇ ਲਈ, ਤਾਂ ਫਿਰ ਅਸੀਂ ਕੁਲਵੰਤ ਸਿੰਘ ਖੁਖਰਾਣਾ ਵੱਲ ਦੇਖਦੇ ਸੀ। ਔਰ ਮੈਂ ਜਿਉਂ-ਜਿਉਂ ਭਾਈ ਅਵਤਾਰ ਸਿੰਘ ਖੰਡਾ ਦੇ ਪ੍ਰੀਵੀਅਸ ਇੰਟਰਵਿਊ ਵੀ ਦੇਖੇ ਨੇ, ਤਾਂ ਮੈਨੂੰ ਖਿਆਲ ਆਇਆ ਵੀ ਕਿਵੇਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਦੀ ਦਸਤਾਰ, ਗੁਫਤਾਰ, ਰਫਤਾਰ ਦੇ ਵਿੱਚ ਗੁਰਬਾਣੀ, ਗੁਰਸਿੱਖੀ ਸਿਧਾਂਤ, ਧੰਮਲ ਔਰ ਉਹ ਸਾਰੇ ਦੀ ਕਲੈਰਿਟੀ, ਐਵੇਂ ਨਹੀਂ ਦੀਪ ਸਿੱਧੂ ਔਰ ਭਾਈ ਅੰਮ੍ਰਿਤਪਾਲ ਸਿੰਘ ਵਰਗੀਆਂ ਦੋ ਸ਼ਖਸੀਅਤਾਂ ਨੂੰ ਮੋਟੀਵੇਟ ਕੀਤਾ ਇਸ 30-32 ਸਾਲ ਦੇ ਨੌਜਵਾਨ ਨੇ ਕਿ ਉਹਨਾਂ ਨੇ ਉਸ ਸੰਘਰਸ਼ ਨੂੰ, ਜਦੋਂ ਕਿ ਪੰਜਾਬ 'ਚ ਕਿਸਾਨ ਸੰਘਰਸ਼ ਦੇ ਨਾਂ ਥੱਲੇ ਕਾਮਰੇਡੀ ਦੌਰ ਦੌਰਾ ਸੀ, ਦੀਪ ਸਿੱਧੂ ਇੱਕ ਉਸ ਲਾਟ ਵਾਂਗ ਆਇਆ ਜਿਹੜੀ ਹੋਪ ਬਣ ਕੇ ਆਈ। ਫਿਰ ਸਿੱਧੂ ਮੂਸੇਵਾਲਾ ਔਰ ਭਾਈ ਅੰਮ੍ਰਿਤਪਾਲ ਸਿੰਘ, ਔਰ ਅੱਜ ਵੀ ਜਦੋਂ ਹਜ਼ਾਰਾਂ ਦਾ ਇਕੱਠ ਮੋਗੇ ਦੀ ਧਰਤੀ ਤੇ ਸੀ, ਜਿਹੜੀ ਇਸ ਗੱਲ ਦੀ ਯਾਦ ਦਹਾਨੀ ਸੀ ਕਿ ਭਾਈ ਇਸ ਆਜ਼ਾਦੀ ਦੇ ਵਾਰਿਸ ਖਾਲਿਸਤਾਨ ਦੀ ਜਦੋਜਹਿਦ ਨੂੰ ਕੰਟੀਨਿਊਟੀ ਦੇ ਨਾਲ ਤੋਰਨ ਵਾਲਿਆਂ ਦੀ ਕਮੀ ਨਹੀਂ ਹੈ। ਸਟੇਜ ਤੋਂ ਵੀ ਰਿਪੀਟਡਲੀ ਕਿਹਾ ਗਿਆ, ਔਰ ਹਰ ਇੱਕ ਨੇ ਇਸੇ ਹੀ ਸੁਰ ਦੇ ਵਿੱਚ, ਕੋਈ ਤੁਹਾਨੂੰ ਡਰ, ਖੌਫ, ਭੈ ਉਸ ਫਿਜ਼ਾ ਦੇ ਵਿੱਚ ਨਹੀਂ ਸੀ। ਜੇ ਇੰਗਲੈਂਡ 'ਚ ਉਹਨਾਂ ਦੇ ਸੰਸਕਾਰ ਵਾਲੇ ਔਰ ਅੰਤਮ ਅਰਦਾਸ ਵਾਲੇ ਇਕੱਠ 'ਚ ਖਾਲਿਸਤਾਨ ਜ਼ਿੰਦਾਬਾਦ ਗੂੰਜਿਆ, ਤੇ ਉਸ ਧਰਤੀ ਦੇ ਉੱਤੇ ਵੀ, ਮੋਗੇ ਦੀ ਧਰਤੀ ਤੇ ਵੀ ਖਾਲਿਸਤਾਨ ਜ਼ਿੰਦਾਬਾਦ ਗੂੰਜੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ।
ਸਾਡੇ ਇਸ ਪਤੇ ਤੇ 36-01 37th Avenue Long Island City New York 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।